कबड्डी शुरू की है किन्नी कि तुहानू मेहनत करनी पई इस लैवल तक आने वास्ते ਇਹਦੇ ਬਾਰੇ ਥੋੜਾ ਦੱਸੋ ਜੀ। ਜੀ 2012 ਯਾਨੀ ਕਿ ਮੈਂ ਕਬੱਡੀ ਦੇ ਵਿੱਚ ਇਨ ਹੋਇਆ। ਅੱਛਾ ਤੇ ਹਲੇ ਤੱਕ ਮਿਹਨਤ ਕਬੱਡੀ ਇੱਕ ਐਸੀ ਚੀਜ਼ ਹੈ, ਕਬੱਡੀ ਦੀ ਕੋਈ ਵੀ ਸਪੋਰਟਸ ਹੈ ਹਾਂਜੀ। ਉਹਦੇ 'ਚ ਡੇਲੀ ਮਿਹਨਤ ਕਰਨੀ ਪੈਂਦੀ ਹੈ। ਬਿਲਕੁਲ। ਤੁਸੀਂ ਇੱਕ ਦੋ ਇਦਾਂ ਵੀ ਨਾਗਾ ਪਾਲੋ ਕਿ ਬੰਦਾ ਬਹੁਤ ਪਿੱਛੇ ਚੱਲ ਜਾਂਦਾ ਨਾ ਫਿਟਨੈਸ ਲੈਵਲ ਜਿਹੜਾ ਖਾਸ ਕਰ ਕਬੱਡੀ 'ਚ ਜ਼ਿਆਦਾ ਚਾਹੀਦਾ ਬਾਕੀ ਗੇਮਾਂ ਦੀ ਨਿਸਬਤ। ਤੇ ਇਸ ਕਰਕੇ ਮਿਹਨਤ ਭਾਈ ਮੈਂ 2 ਟਾਈਮ ਤੋਂ ਲਗੇ ਹਰ ਟਾਈਮ ਯਾਨੀ ਕਿ ਡੇਲੀ ਹੁਣ ਵੀ ਕੋਈ ਮੈਚ ਹੈ ਤਦ ਵੀ ਨਹੀਂ ਮੈਚ ਤਦ ਵੀ 2 ਟਾਈਮ ਡੇਲੀ ਟ੍ਰੇਨਿੰਗ ਕਰਨੀ ਹੈ ਲਾਜ਼ਮੀ। ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਨੂੰ ਸਪੋਰਟ ਕਿਹਨੇ ਕੀਤਾ ਕਬੱਡੀ ਵਾਸਤੇ, ਘਰ ਦੇ ਹਾਲਾਤ ਕਿਸ ਤਰ੍ਹਾਂ ਜਦੋਂ ਤੁਸੀਂ ਕਬੱਡੀ ਸ਼ੁਰੂ ਕੀਤੀ ਹੈ? ਸਪੋਰਟ ਮੈਨੂੰ ਘਰੋਂ ਸ਼ੁਰੂ ਤੋਂ ਮੇਰੀ ਵਾਲਦਾ ਬਹੁਤ ਕਰਦੀ ਹੈ ਸਪੋਰਟ। ਘਰੇਲੂ ਹਾਲਾਤ ਆਪਣੇ ਸ਼ੁਰੂ ਤੋਂ ਦਰਮਿਆਨੇ ਸੀ। ਬੜੀ ਸ਼ੁਕਰ ਅਲਹਮਦੁਲਿਲਾ ਕਿ ਵਾਲ ਫੌਜੀ ਰਿਟਾਇਰ ਹੈ ਮੇਰੇ ਭਾਈ ਹੁਣੀ ਵੀ ਕਮਾਲ ਸੀ, ਵੱਡੇ ਭਾਈ ਸਾਰੇ, ਮੈਂ ਛੋਟਾ ਸੀ ਸਭ ਤੋਂ ਘਰ ਨਾ। ਤੇ ਘਰੋਂ ਸਪੋਰਟ ਹੈ ਸੀ ਯਾਨੀ ਕਿ ਵੀ ਖੇਡ ਲੱਗੇ, ਕੋਈ ਛੋਟਾ ਘਰ ਨਹੀਂ ਸੀ, ਘਰ ਵੀ ਰਹਿਣਾ ਸਿੱਖਦੇ ਨੇ। ਬਾਕੀ ਭਾਈ ਕੰਮ ਕਰਦੇ ਸੀ ਤੇ ਬਾਅਦ ਜੋ ਥੋੜਾ ਜਿਹਾ ਆਪ ਹੋ ਗਏ ਵਾਲਦ ਹੋ ਗਿਆ, ਭਾਈ ਹੋ ਗਏ, ਸਾਰਿਆਂ ਨੇ ਉਸਤਾਦ ਨੇ ਕੋਲ ਮਿਹਨਤ ਜਿਹਨੇ ਕਰਾਈ ਬਹੁਤ ਵਧੀਆ। ਇਨਕੇ ਸਪੋਰਟ ਆਪਾਂ ਨੂੰ ਸਾਰਿਆਂ ਨੇ ਭਾਈ ਕੀਤਾ ਹੈ ਕਿ ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਨੂੰ ਸਪੋਰਟ ਨਾ ਕੀਤਾ ਕਿਸੇ ਨੇ। ਤੇ ਸਪੋਰਟ ਦੇ ਨਾਲ ਹੀ ਬੰਦਾ ਉੱਪਰ ਆਉਂਦਾ ਭਾਈ, ਇਕੱਲਾ ਬੰਦਾ ਕੁਛ ਵੀ ਨਹੀਂ ਹੁੰਦਾ, ਆਪਣੀ ਫੈਮਿਲੀ ਦੇ ਨਾਲ ਆਪਣੇ ਭੈਣ ਭਾਈਆਂ ਨਾਲ ਹੀ ਬੰਦਾ ਹੁੰਦਾ ਉੱਪਰ। ਇਹ ਕਿਹੜਾ ਤੁਸੀਂ ਪਹਿਲਾ ਮੈਚ ਐਸਾ ਖੇਡਿਆ ਜਿੱਥੋਂ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ, ਬਾਹਰ ਲੋਕਾਂ ਨੂੰ ਪਤਾ ਲੱਗਿਆ ਕਿ 468 ਦੇ ਵਿੱਚ ਨਫੀਸ ਗੁੱਜਰ ਵੀ ਕੋਈ ਹੈ ਕਬੱਡੀ ਖੇਡਦਾ? ਭਾਈ 2014 ਦੇ ਵਿੱਚ ਨਾ ਫੈਸਲਾਬਾਦ ਮੈਚ ਹੋਇਆ ਸੀ ਵਾਪਡਾ ਕੰਪਲੈਕਸ। ਉੱਥੇ ਵਾਪਡਾ ਦਾ ਤੇ ਪੁਲਿਸ ਦਾ ਮੈਚ ਹੋਇਆ ਸੀ। ਮੈਨੂੰ ਉਸਤਾਦ ਤਾਰਾ ਤੇ ਜਨਰਲ ਸੀ ਵੀਰੇ ਉਸਤਾਦ ਬਾਰੀ ਗੁੱਜਰ, ਉਹ ਮੈਨੂੰ ਮੈਚ ਦੇ ਲੈ ਗਏ ਸੀ ਨਾ, ਪੁਲਿਸ ਵਾਲੋਂ ਮੈਂ ਖੇਡਿਆ ਸੀ ਮੈਚ। ਤੇ ਉੱਥੇ ਮੈਂ ਨਾ ਬਹੁਤ ਵਧੀਆ ਖੇਡਿਆ ਵਾਪਡਾ ਦੇ ਖਿਲਾਫ ਨਾ, ਮੇਰੇ 4 ਜੱਫੇ ਸੀ। ਤੇ ਉਹ ਮੈਂ ਖੇਡ ਕੇ ਘਰ ਆਇਆ ਯਾਨੀ ਕਿ ਤੇ ਮੈਨੂੰ ਰਾਤ ਨੂੰ ਯਾਨੀ ਕਿ ਨਾ ਕਾਲਾਂ ਆਉਣ ਲੱਗ ਪਈਆਂ ਸੀ ਡਿਪਾਰਟਮੈਂਟ ਵਾਲੋਂ ਬੰਦਿਆਂ ਦੀਆਂ ਕਿ ਭਰਤੀ ਵਾਲੋਂ ਯਾਰ ਵਧੀਆ ਮੁੰਡਾ ਖੇਡਿਆ, ਮੇਰੇ ਪਿੰਡ ਦੇ ਸੀਨੀਅਰ ਪਲੇਅਰ ਕੋਈ ਆਤੀ ਹੋਣੀ ਵੀਦੀ ਹੋਣੀ, ਉਹਨਾਂ ਨੂੰ ਫੋਨ ਆਇਆ ਕਿ ਤੁਹਾਡੇ ਪਿੰਡ ਦਾ ਜਦੋਂ ਮੁੰਡਾ ਸੀ ਮੈਚ ਖੇਡ ਗਿਆ, ਉਹ ਭਰਤੀ ਹੈ ਕਿਸੇ ਮਹਿਕਮੇ 'ਚ ਕਿ ਨਹੀਂ, ਸਾਹਿਬ ਜੱਟ ਯਾਨੀ ਕਿ ਉਹ ਮੈਨੂੰ ਲੈ ਕੇ ਗਿਆ ਸੀ ਮੈਚ ਦੇ ਨਾਲ ਨਾ ਮੇਰੇ। ਫਿਰ ਯਾਨੀ ਕਿ ਉੱਥੋਂ ਮੈਂ ਨਾਲੇ ਚੜ੍ਹਾਈ ਕੀਤੀ ਉਸ ਮੈਚ ਨਾਲ ਪਤਾ ਲੱਗਾ। ਅੱਛਾ, ਉੱਥੇ ਤੁਸੀਂ ਕੋਈ ਵਧੀਆ ਪਲੇਅਰ ਜੱਫੇ ਮਾਰੇ ਸੀ ਜਾਂ ਮਤਲਬ ਵਾਇਰਲ ਤੁਸੀਂ? ਹਾਂਜੀ ਹਾਂਜੀ, ਉੱਥੇ ਮੈਂ ਜੀ ਵਾਪਡਾ ਦੇ ਅਜ਼ੀਮ ਚੱਠਾ ਸੀ, ਆਦਲਪੁਰ ਜਾਣਾ ਸੀ, ਪੈਤੀ ਜੰਮਲ ਵਾਲਾ ਸੀ, ਯਾਨੀ ਕਿ ਇਹ ਪਲੇਅਰ ਸੀ ਉਹਦਾ ਨਾ ਅਸਲਾਨ ਠੋਲੂ ਸੀ। ਮੈਂ ਇਹਨਾਂ ਨੂੰ 4 ਲੱਖ ਰੁਪਏ ਜੱਫਾ ਮਾਰਿਆ ਸੀ, ਮੇਰੇ 4 ਜੱਫੇ ਸੀ ਉੱਥੇ, ਉਹ ਤੋਂ ਯਾਨੀ ਕਿ ਚੜ੍ਹਾਈ ਹੋਈ ਨਾ ਮੇਰੀ ਸ਼ੁਰੂ। ਅੱਛਾ, ਤੁਸੀਂ ਮਹਿਕਮੇ ਵੱਲੋਂ ਪਹਿਲਾ ਮੈਚ ਜਾ ਕੇ ਕਦੋਂ ਖੇਡਿਆ? ਮਹਿਕਮੇ ਵੱਲੋਂ ਵੀ ਬੰਦੇ ਨੂੰ ਬੜਾ ਸ਼ੌਕ ਹੁੰਦਾ, ਚਾਅ ਹੁੰਦਾ, ਬੰਦੇ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੰਦਾ ਮਹਿਕਮੇ ਵੱਲੋਂ ਜਾ ਕੇ ਖੇਡਦਾ ਪਲੇਅਰ ਹੀ। ਮੈਂ ਡਿਪਾਰਟਮੈਂਟ ਦਾ ਮੈਂ ਭਾਈ 2016 ਚ ਪਹਿਲੀ ਦਫਾ ਖੇਡਿਆ ਮੈਂ। ਤੁਸੀਂ ਜਿਹੜਾ ਪਹਿਲਾ ਇੰਟਰਨੈਸ਼ਨਲ ਟੂਰ ਲਾਇਆ ਜਦੋਂ ਉਹਦੇ ਵਾਸਤੇ ਤੁਹਾਡਾ ਕੀ ਸਬਬ ਬਣਿਆ? ਤੁਸੀਂ ਕੋਈ ਮਤਲਬ ਵਧੀਆ ਟੂਰਨਾਮੈਂਟ ਉਸ ਤੋਂ ਬਾਅਦ ਖੇਲਿਆ, ਉਸ ਤੋਂ ਬਾਅਦ ਤੁਸੀਂ ਕੀ ਮਹਿਸੂਸ ਕੀਤਾ ਕਿ ਕਿੰਨੀ ਖੁਸ਼ੀ ਹੋਈ ਇੰਟਰਨੈਸ਼ਨਲ ਟੂਰ? ਮੈਂ ਭਾਈ 2018 ਦੇ ਵਿੱਚ ਨਾ ਲਾਹੌਰ ਨੈਸ਼ਨਲ ਹੋਈ ਸੀ ਪੰਜਾਬ ਸਟੇਡੀਅਮ ਦੇ ਵਿੱਚ ਨਾ, ਡਿਪਾਰਟਮੈਂਟਾਂ ਦੇ ਮੈਚ ਸੀ ਤੇ ਉਹ ਮੈਂ ਬਹੁਤ ਵਧੀਆ ਖੇਡਿਆ ਸੀ। ਪਾਕਿਸਤਾਨ 에ਅਰਫੋਰਸ ਫਾਈਨਲ ਵੀ ਜਿੱਤੀ ਸੀ ਤੇ ਮੈਂ ਬੈਸਟ ਵੀ ਹੋਇਆ ਸੀ ਉਦੋਂ ਨਾ 18 ਦੇ ਵਿੱਚ। ਤੇ ਉੱਥੋਂ ਯਾਨੀ ਕਿ ਮੇਰੀ ਸਿਲੈਕਸ਼ਨ ਪਾਕਿਸਤਾਨ ਟੀਮ 'ਚ ਹੋਈ ਸੀ ਪਹਿਲੀ ਦਫਾ। ਤੇ ਉਹ ਪਹਿਲਾ ਟੂਰ ਮੇਰਾ 2018 'ਚ ਹੀ ਲੱਗਾ ਆਸਟ੍ਰੇਲੀਆ ਦਾ ਨਾ। ਤੇ ਉਹ ਤੁਹਾਨੂੰ ਪਤਾ ਹਰ ਬੰਦੇ ਦੀ ਖੁਆਇਸ਼ ਹੁੰਦੀ ਡਰੀਮ ਹੁੰਦਾ ਬਾਹਰ ਜਾਣ ਦਾ, ਤੇ ਉਹ ਤੋਂ ਪਾਕਿਸਤਾਨ ਟੀਮ 'ਚ ਬੰਦਾ ਸਿਲੈਕਟ ਹੋ ਗਿਆ ਬਹੁਤ ਹੀ ਵਧੀਆ ਗੱਲ ਹੈ। ਤੇ ਉਹ ਮੈਂ ਪਹਿਲੀ ਦਫਾ ਪਾਕਿਸਤਾਨ ਟੀਮ 'ਚ ਸਿਲੈਕਟ ਹੋ ਕੇ ਗਿਆ ਸੀ 2018 'ਚ ਆਸਟ੍ਰੇਲੀਆ ਦੇ ਵਿੱਚ। ਤੇ ਉਸ ਤੋਂ ਬਾਅਦ ਸ਼ੁਕਰ ਅਲਹਮਦੁਲਿਲਾ ਅੱਲਾ ਦੇ ਹੱਥ ਫੜ ਲਿਆ। ਅੱਛਾ, ਕਿੰਨੇ ਕੁ ਮੁਲਕਾਂ ਦੇ ਤੁਸੀਂ ਟੂਰ ਕਰ ਚੁੱਕੇ ਆ ਜੀ? ਮੈਂ ਭਾਈ 11-12 ਮੁਲਕਾਂ ਦੇ ਟੂਰ ਕਰ ਲਏ ਮਾਸ਼ਾਅੱਲਾ, ਜਿਹਦੇ ਵਿੱਚ ਯੂਰਪ 'ਚ 6-7 ਕੰਟਰੀਆਂ ਹੈ, ਨਿਊਜ਼ੀਲੈਂਡ ਹੈ, ਅਮਰੀਕਾ ਹੈ, ਕੈਨੇਡਾ, ਮਲੇਸ਼ੀਆ, ਆਸਟ੍ਰੇਲੀਆ। ਅੱਛਾ, ਬਾਹਰ ਦੀ ਕਬੱਡੀ ਤੇ ਇੱਧਰ ਦੀ ਕਬੱਡੀ ਕੋਈ ਫਰਕ ਹੈ? ਬਹੁਤ ਜ਼ਿਆਦਾ ਫਰਕ ਹੈ ਭਾਈ ਜ਼ਮੀਨ ਅਸਮਾਨ ਦਾ, ਕਿਉਂਕਿ ਸਾਡੀ ਪਾਕਿਸਤਾਨ 'ਚ ਜਿਹੜੀ ਕਬੱਡੀ ਜ਼ਿਆਦਾ ਮਿੱਟੀ ਵਾਲੇ ਗਰਾਊਂਡਾਂ 'ਚ ਖੇਡੀ ਜਾਂਦੀ ਹੈ, 75 ਫੁੱਟ ਦਾ ਦਾਇਰਾ ਹੁੰਦਾ, ਲੇਕਿਨ ਬਾਹਰ ਦੀ ਕੰਟਰੀਆਂ ਦੇ ਵਿੱਚ 60 ਫੁੱਟ ਦਾ ਦਾਇਰਾ, ਗਰਾਸੀ ਗਰਾਊਂਡ ਹੈ, ਲੈਂਡ ਟੱਚ ਫਾਉਲ ਨਹੀਂ ਹੈ, ਇੱਥੇ ਆਪਣੇ ਲੈਂਡ ਟੱਚ ਦਾ ਨੰਬਰ ਹੈ। ਯਾਨੀ ਕਿ ਕਾਨੂੰਨ ਰੈਗੂਲੇਸ਼ਨ ਸਾਰਾ ਕੁਝ ਚੇਂਜ ਹੋ ਜਾਂਦਾ ਬਾਹਰ ਜਾ ਕੇ। ਬਾਹਰ ਦਾ ਤਾਂ ਬਹੁਤ ਜ਼ਿਆਦਾ ਫਰਕ ਹੈ। ਜਿਹੜਾ ਬੰਦਾ ਕਹਿ ਲਓ ਕਿ ਉੱਥੇ ਵਧੀਆ ਖੇਡਦਾ ਨਾ ਬਾਹਰ ਜਾ ਕੇ, ਉਹ ਪਾਕਿਸਤਾਨ ਨੂੰ ਕਈ ਵਾਰੀ ਬਹੁਤ ਮਾੜਾ ਖੇਡ ਜਾਂਦਾ, ਕਿਉਂਕਿ ਉੱਥੇ ਗਰਾਊਂਡ ਦਾ ਇੱਥੇ ਗਰਾਊਂਡ ਦਾ ਫਰਕ ਪੈ ਜਾਂਦਾ। ਜਿਹੜਾ ਇੱਥੇ ਵਧੀਆ ਖੇਡਦਾ ਜਾਂਦਾ ਉਹ ਉੱਥੇ ਜਾ ਕੇ ਫਰਕ ਹੋ ਜਾਂਦਾ, ਗਰਾਊਂਡ ਦਾ ਫਰਕ ਪੈਂਦਾ ਬਹੁਤ ਜ਼ਿਆਦਾ। ਮਸਲੇ ਕੋਈ ਤੁਹਾਨੂੰ ਕਾਨੂੰਨ ਸਿਖਾਣੇ ਪੈਂਦੇ ਜੀ ਪਹਿਲਾਂ? ਕੋਈ ਕਾਨੂੰਨ ਹੈ ਲੇਕਿਨ ਵੀ ਕਬੱਡੀ ਜਿਵੇਂ ਇੰਡੀਆ ਪਾਕਿਸਤਾਨ ਦੀ ਕਬੱਡੀ ਦੇ ਰੂਲ ਥੋੜ੍ਹੇ ਡਿਫਰੈਂਟ ਹੈ। ਕਬੱਡੀ ਸੇਮ ਹੈ, ਲੇਕਿਨ ਜਿਵੇਂ ਹੁਣ ਸਾਡੀ ਪਿਛਲੀ ਲੈਨ ਨਾ ਪਾਕਿਸਤਾਨ ਦੀ ਲੈਂਡ ਅੱਜ ਸਹੀ ਨੂੰ ਕੱਢ ਦਿੰਦੇ, ਉਹ ਜਾਫੀ ਨੂੰ ਕੱਢ ਦੇਵੇ, ਲੇਕਿਨ ਬਾਹਰ ਨਹੀਂ ਕੱਢ ਸਕਦਾ। ਬਾਹਰ ਪਿਛਲੀ ਲੈਨ ਦੇ ਸਹੀ ਉਹਨਾਂ ਦਾ ਨਹੀਂ ਬਾਹਰ ਕੱਢਦਾ, ਲੈਂਡ ਟੱਚ ਨਹੀਂ ਹੁੰਦਾ, ਉਹ ਸਿੱਧੀ ਬੁੱਤੀਆਂ ਨਹੀਂ ਉਹਨੇ ਜਾਣਾ, ਜਿਹੜੀਆਂ ਬੁੱਤੀਆਂ ਕਰਦੇ ਆ ਬੁੱਤੀਆਂ ਉਹਦੇ ਵਿੱਚ ਹੀ ਜਾਣਾ ਸੀ। ਲੇਕਿਨ ਸਾਡੇ ਇੱਥੇ ਬੰਦੇ ਪਿਛਲੀ ਲੈਨ ਤੋਂ ਬਾਹਰ ਵੀ ਕੱਢਦੇ ਜਾਫੀ ਨੂੰ, ਇਹਦਾ ਰੂਲ ਥੋੜ੍ਹਾ ਚੇਂਜ ਫਿਰ ਫਰਕ ਪੈ ਜਾਂਦਾ ਨਾ। ਤੇ ਅਕਸਰ ਜੀ ਜਿਹੜੇ ਬਾਹਰ ਜਾਂਦੇ ਆ
ਤੇ ਉਹ ਮਸਲਨ ਉਹ ਮਸ਼ਹੂਰ ਹੋ ਕੇ ਜਾਂਦੇ ਆ ਕਿ ਉੱਥੇ ਜਾ ਕੇ ਵੀ ਕਈ ਮਸ਼ਹੂਰ ਹੋ ਜਾਂਦੇ ਮਸਲਨ ਭਾਈ ਕਬੱਡੀ ਮਸ਼ਹੂਰ ਤੁਹਾਨੂੰ ਬਾਹਰ ਦੀ ਕਰਦੀ ਹੈ। ਪਾਕਿਸਤਾਨ ਦੀ ਕਬੱਡੀ ਸਾਰੇ ਚੰਗੀ ਖਿਡਾਰੀ ਖੇਡ ਲੈਂਦੇ ਆ, ਲੇਕਿਨ ਮਜ਼ਾ ਉਹ ਜਿਹੜਾ ਬੰਦਾ ਬਾਹਰ ਜਾ ਕੇ ਤਗੜੀ ਖੇਡਦਾ ਨਾ, ਉਹ ਨਾਮ ਵੀ ਬਣਾ ਜਾਂਦਾ, ਉਹ ਲੈਜੈਂਡ ਜਿਹਾ ਆਉਂਦਾ ਹੀ ਫਿਰ ਉਹ ਬੰਦਾ। ਕਿਉਂਕਿ ਬਾਹਰ ਕਹਿ ਲਓ ਕਿ ਬਗਾਨੇ ਦੇਸ਼ ਦੇ ਪਲੇਅਰਾਂ ਖੇਡਣਾ, ਉਹ ਬੰਦਾ ਡਰੀਮ ਵੀ ਹੁੰਦਾ ਤੇ ਬੰਦੇ ਦਾ ਪਤਾ ਵੀ ਹੁੰਦਾ। ਪਾਕਿਸਤਾਨ ਦਾ 4 ਮਹੀਨੇ ਹਰ ਬੰਦੇ ਤਗੜੇ ਖੇਡਿਆ। ਕੋਈ ਪਿੰਡਾਂ ਦੇ ਵਿੱਚ ਵੀ ਕੋਈ ਸਾਦਾ ਪਲੇਅਰ ਵੀ ਹੈ ਨਾ, ਉਹ ਪਾਕਿਸਤਾਨ 'ਚ ਵੀ 4 ਸਾਲ ਚਲੇ ਖੇਡਿਆ, ਲੇਕਿਨ ਮਜ਼ਾ ਉਹ ਜਿਹੜਾ ਬੰਦਾ ਬਾਹਰ ਜਾ ਕੇ ਕਬੱਡੀ ਲੰਦੀ ਖੇਡਦਾ ਤੇ ਵਧੀਆ ਖੇਡਦਾ ਨਾ, ਉਹ ਕਬੱਡੀ ਹੁੰਦੀ। ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਆਖਰੀ ਵਰਲਡ ਕੱਪ ਮਾਸ਼ਾਅੱਲਾ ਨਿਊਜ਼ੀਲੈਂਡ ਦੇ ਵਿੱਚ ਖੇਡਿਆ ਜੀ, ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਨਿਊਜ਼ੀਲੈਂਡ ਦੇ ਵਰਲਡ ਕੱਪ ਖੇਡ ਕੇ? ਤੁਸੀਂ ਆਪਣੀ ਕੰਟਰੀ ਵਾਸਤੇ, ਪਾਕਿਸਤਾਨ ਵਾਸਤੇ ਖੇਡ ਰਹੇ ਸੀਗੇ, ਕੀ ਤੁਹਾਡੇ ਮਤਲਬ ਖਿਆਲਾਤ ਸੀਗੇ, ਦਿਲ ਵਿੱਚ ਤੁਹਾਡੀ ਕੀ ਖੁਆਇਸ਼ ਸੀ ਕਿ ਅਸੀਂ ਅਗਰ ਜਿੱਤਦੇ ਹਾਂ ਤੇ ਪਾਕਿਸਤਾਨ ਵਾਸਤੇ ਖੇਡ ਰਹੇ ਹਾਂ? ਹਾਂਜੀ ਭਾਈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂ ਕਿ ਨਿਊਜ਼ੀਲੈਂਡ ਸਭ ਤੋਂ ਪਾਕਿਸਤਾਨ ਦੀ ਟੀਮ ਕੀ ਸਭ ਤੋਂ ਪਹਿਲੇ ਮੇਰਾ ਡ੍ਰੀਮ ਹੁੰਦਾ ਮੈਂ ਆਪਣੀ ਕੰਟਰੀ ਲਈ ਖੇਡਾਂ। ਉੱਥੇ ਸਾਡੀ ਕੰਟਰੀ ਦੀ ਟੀਮ ਸੀ ਪਾਕਿਸਤਾਨ ਦੀ, ਤੇ ਬੜੀ ਵਧੀਆ ਚੀਜ਼ ਸੀ। ਅਸੀਂ ਸੋਚਿਆ ਸੀ ਕਿ ਜ਼ੋਰ ਮਾਰਨਾ, ਯਾਨੀ ਕਿ ਤੁਹਾਨੂੰ ਪਤਾ ਉਹ ਕਿ 2-2.5 ਹੁੰਦਾ ਇਸ ਦੇ ਮੈਚ ਤੇ ਬੰਦੇ ਨੂੰ ਖੁਆਇਸ਼ ਹੁੰਦੀ ਕਿ ਯਾਰ ਮੈਂ ਪਾਕਿਸਤਾਨ ਨੂੰ ਜਿਤਾਵਾਂ, ਸਾਡੇ ਮੁਲਕ ਦਾ ਨਾਮ ਹੈ। ਤੇ ਅਸੀਂ ਅਲਹਮਦੁਲਿਲਾ ਉੱਥੇ ਨਿਊਜ਼ੀਲੈਂਡ ਸਾਨੂੰ ਬਹੁਤ ਵਧੀਆ ਲੱਗਾ ਭਾਈ ਖੇਡ ਕੇ, ਲੋਕਾਂ ਦਾ ਪਿਆਰ, ਉਹ ਆਪਣੀ ਟੀਮ ਨਾਲ ਜਿੱਦਾਂ ਉਹ ਦੁਨੀਆ ਟੀਮਾਂ ਨੂੰ ਪਿਆਰ ਦਿੰਦੇ ਸੀ, ਉੱਦਾਂ ਸਾਡੀ ਪਾਕਿਸਤਾਨ ਟੀਮ ਨੂੰ ਪਿਆਰ ਦਿੱਤਾ ਉਹਨਾਂ ਨੇ, ਬਲਕਿ ਵੱਧ ਹੀ ਦਿੱਤਾ ਉਹਨਾਂ ਨੂੰ, ਤੇ ਅਲਹਮਦੁਲਿਲਾ ਅਸੀਂ ਵਰਲਡ ਕੱਪ ਵਿਨ ਕੀਤਾ। ਅੱਛਾ ਭਾਜੀ, ਇਹਦੇ ਵਿੱਚ ਇਹ ਹੈ ਕਿ ਟੀਮਾਂ ਜਦੋਂ ਖੇਡਦੀਆਂ ਵਾ ਪਤਾ ਲੱਗ ਜਾਂਦਾ ਵੀ ਫਲਾਨੀ ਟੀਮ ਆ ਜੀ, ਉਹਦੇ ਵਿੱਚ ਤੁਹਾਡਾ ਕਿਹੜੀ ਟੀਮ ਨਾਲ ਐਸੀ ਟੀਮ ਨਾਲ ਮੈਚ ਆਇਆ ਕਿ ਜਿਹੜਾ ਤੁਹਾਨੂੰ ਮਹਿਸੂਸ ਹੋਇਆ ਕਿ ਇਸ ਟੀਮ ਕੋ ਅਸੀਂ ਜਿੱਤ ਗਏ ਨਾ ਤਾਂ ਅਸੀਂ ਇਨਸ਼ਾਅੱਲਾ ਫਾਈਨਲ ਵਿਨ ਕਰ ਲੈਣਾ ਜੀ? ਸਾਡਾ ਭਾਈ ਸੈਮੀਫਾਈਨਲ ਸੀ ਨਿਊਜ਼ੀਲੈਂਡ ਨਾਲ ਕਮੇਟੀ ਦੇ ਨਾਲ ਨਾ ਮੈਚ ਹੋਇਆ ਸੀ, ਤੇ ਸਾਨੂੰ ਯਾਨੀ ਕਿ ਉਹ ਮੈਚ ਸਭ ਤੋਂ ਟਫ ਮੈਚ ਸੀ ਸਾਡਾ ਨਾ, ਤੇ ਸਾਨੂੰ ਅਲਹਮਦੁਲਿਲਾ ਜਦੋਂ ਸਾਡੀ ਟੀਮ ਅਸੀਂ ਰੂਮ 'ਚੋਂ ਬਾਹਰ ਗਏ ਨਾ, ਤਿਆਰ ਹੋ ਗਏ, ਸਾਡੀ ਜਜ਼ਬਾ ਸੀ ਸਾਡੇ ਮੁੰਡੇ ਸਾਰਿਆਂ ਦੇ, ਸਾਰੇ ਕਹਿੰਦੇ ਸੀ ਕਿ ਇਨਸ਼ਾਅੱਲਾ ਅਸੀਂ ਮੈਚ ਜਿੱਤਣਾ ਹੈ। ਜੇ ਜਿੱਤ ਗਏ ਸਾਨੂੰ ਪਤਾ ਸੀ ਇਹ ਮੈਚ ਜਿੱਤ ਗਏ ਅਸੀਂ ਫਾਈਨਲ ਵੀ ਸਕੂਨ ਈਜ਼ੀਲੀ ਜਿੱਤ ਜਾਣਾ, ਕਿਉਂਕਿ 80% ਮੈਚ ਉਹੀ ਵਧੀਆ ਸੀ। ਬਾਕੀ ਜਿਹੜੀਆਂ ਟੀਮਾਂ ਸੀ ਸਾਨੂੰ ਪਤਾ ਸੀ ਅਸੀਂ ਉਹਨਾਂ ਕੋਲ 1 ਸਾਈਡ ਮੈਚ ਯਾਨੀ ਕਿ ਅਲਹਮਦੁਲਿਲਾ ਜਿੱਤ ਲੈਣਾ, ਲੇਕਿਨ ਜਿਹੜੀ ਸੈਮੀਫਾਈਨਲ ਨਿਊਜ਼ੀਲੈਂਡ ਹੋਇਆ ਨਾ ਭਾਈ, ਉਹ ਟੀਮ ਬਹੁਤ ਵਧੀਆ ਸੀ, ਉਹ ਜਿੱਤਣਾ ਸਾਡੀ ਅਹਿਮ ਸੀ। ਅੱਛਾ ਜੀ, ਜਿੱਦਾਂ ਸਾਰਿਆਂ ਨੂੰ ਪਤਾ ਕਿ ਉੱਥੇ ਇੰਡੀਆ ਤੋਂ ਵੀ ਪਲੇਅਰ ਆਉਂਦੇ ਆ, ਇੰਡੀਆ ਦੇ ਵੀ ਕਬੱਡੀ ਦੇ ਪਲੇਅਰ ਤਗੜੇ ਆ, ਤੁਹਾਡਾ ਕੋਈ ਐਸਾ ਹੈ ਸੀ ਇੰਡੀਆ ਦਾ ਸਾਈ ਜਿਹੜਾ ਤੁਹਾਡਾ ਮਤਲਬ ਖਾਬ ਹੋਵੇ ਕਿ ਮੈਂ ਇਹਨੂੰ ਇੱਥੇ ਜੱਫਾ ਮਾਰਨਾ ਹੀ ਮਾਰਨਾ ਇਨਸ਼ਾਅੱਲਾ, ਕੋਈ ਹੈ ਸੀ ਦਿਲ 'ਚ? ਦਿਲ 'ਚ ਇਹ ਤਾਂ ਸੀ ਇਹੀ ਹੁੰਦਾ ਭਾਈ ਕਿ ਵਿਨ ਕਰਨਾ, ਜਿਹੜਾ ਮਰਜ਼ੀ ਅੱਗੇ ਆਵੇ ਮਾੜਾ ਜਾਂ ਚੰਗਾ, ਲੇਕਿਨ ਇੰਡੀਆ ਦੇ ਰੇਡਰ ਜਿਹੜੇ ਬਹੁਤ ਵਧੀਆ ਉਹਨਾਂ ਦੇ ਰੇਡਰ, ਤੇ ਅਲਹਮਦੁਲਿਲਾ ਅਸੀਂ ਉਹ ਵਧੀਆ ਜਿਹੜੀ ਮੈਚ ਵਿਨ ਕੀਤਾ ਨਾ ਉੱਥੇ। ਅੱਛਾ ਜੀ, ਜਿਹੜਾ ਮੈਚ ਚੱਲ ਰਿਹਾ ਸੀ ਆਪਣਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਦੇ ਨਾਲ, ਉਹਦੇ 'ਚ ਤੁਹਾਡੇ ਮੁਖਾਲਫ ਕਿਹੜੇ ਪਲੇਅਰ ਸੀਗੇ ਤੇ ਤੁਹਾਡੇ ਦਿਲ 'ਚ ਕੀ ਚੱਲ ਰਿਹਾ ਸੀਗਾ? ਜਿਵੇਂ ਕਿ ਦੁਨੀਆ ਵਰਲਡ ਦੀ ਟੌਪ ਦੀ ਜਿਹੜੀ ਟੀਮ ਨਾ ਉਹ ਨਿਊਜ਼ੀਲੈਂਡ ਦੀ ਟੀਮ ਬਣੀ ਸੀ, ਉਹਦੇ 'ਚ ਜਾਫੀ ਪਾਲਾ ਜਲਾਲਪੁਰੀਆ, ਖੁਸ਼ੀ ਦੁੱਗਾਲ, ਉਸ ਤੋਂ ਬਾਅਦ ਗੁਰਵਿੰਦਰ ਘਾਂਗੇ ਵਾਲਾ, ਯਾਨੀ ਕਿ ਜਿੰਨੇ ਵੀ ਹੈ ਬਿੰਦੂ ਸੀਚੇ ਵਾਲੀ ਹੈ, ਜੇ ਬਹੁਤ ਟੌਪ ਦੀ ਜਿਹੜੀ ਟੀਮ ਹੈ ਨਾ ਉਹ ਟੀਮ ਸੀ ਜਿਹੜੀ ਰੇਡਰ, ਜਿਹੜੇ ਅੰਬਾ ਸੀ, ਸ਼ਾਜੀ ਸੀ, ਉਸ ਤੋਂ ਬਾਅਦ ਰਵੀ ਸੀ ਕੈਲੋਂ ਵਾਲਾ, ਮੱਖਣ ਮੱਖੀ, ਯਾਨੀ ਕਿ ਦੁੱਲਾ ਬੱਗੇ ਪਿੰਡ ਵਾਲਾ, ਯਾਨੀ ਕਿ ਸਭ ਤੋਂ ਟੌਪ ਦੀ ਟੀਮ ਉਹ ਸੀ। ਸਾਨੂੰ ਇਹ ਸੀ ਅਸੀਂ ਇਹ ਟੀਮ ਹਰਾ ਲਈ ਤੇ ਅਸੀਂ ਵਰਲਡ ਕੱਪ ਜਿੱਤ ਜਾਣਾ, ਤੇ ਉਹ ਟੀਮ ਨਾਲ ਸਾਡਾ ਮੈਚ ਬਹੁਤ ਹੀ ਟਫ ਮੈਚ ਹੋਇਆ ਅਲਹਮਦੁਲਿਲਾ, ਲੇਕਿਨ ਸਾਡੀ ਟੀਮ ਨੂੰ ਪੂਰਾ ਇਤਬਾਰ ਸੀ, ਮਿਹਨਤ ਕੀਤੀ ਸੀ ਸਾਰਿਆਂ ਨੇ, ਟੀਮ ਵਰਕ ਸੀ, ਤੇ ਅਲਹਮਦੁਲਿਲਾ ਅਸੀਂ ਜਿੱਤਿਆ ਮੈਚ। ਤੇ ਥੋੜਾ ਜਿਹਾ ਵੀ ਸਾਨੂੰ ਦੱਸੋ ਕਿ ਫਾਈਨਲ ਦੇ ਵਿੱਚ ਕਿਹੜੇ ਤੁਹਾਡੇ ਮੁਖਾਲਫ ਪਲੇਅਰ ਆਏ ਸੀ? ਫਾਈਨਲ ਅਮਰੀਕਾ ਦਾ ਭਾਈ ਹੋਇਆ, ਉਹ ਵੀ ਇੰਡੀਆ ਦੇ ਮੁੰਡੇ ਸੀ, ਸਨੀ ਹੁਣੀ, ਜੱਗਾ ਛੱਟੀ ਵਾਲਾ ਮੁੰਡਾ, ਤੇ ਤਾਂ ਚਤਬਾਰ ਹੋਣੀ, ਵਧੀਆ ਟੀਮ ਸੀ, ਲੇਕਿਨ ਇਹ ਹੈ ਕਿ ਉਸ ਨਿਊਜ਼ੀਲੈਂਡ ਦੀ ਇਸ ਵਾਰ ਟੀਮ ਹਲਕੀ ਸੀ, ਤੇ ਅਸੀਂ ਅਲਹਮਦੁਲਿਲਾ ਫਾਈਨਲ ਵਿਨ ਕੀਤਾ। ਆਇਓ ਪਾਕਿਸਤਾਨ ਦੇ ਵਿੱਚ ਤੇ ਕਿੰਨਾ ਕੁ ਆਵਾਮ ਨੇ ਪਿਆਰ ਦਿੱਤਾ ਜੀ? ਭਾਈ ਬਹੁਤ ਜ਼ਿਆਦਾ ਮਾਸ਼ਾਅੱਲਾ, ਆਪਾਂ ਨੂੰ ਜਦੋਂ ਵੀ ਬੰਦਾ ਬਾਹਰੋਂ ਪਾਕਿਸਤਾਨ ਦਾ ਕੋਈ ਪਲੇਅਰ ਨਹੀਂ, ਅਸੀਂ ਜਿਹੜਾ ਵੀ ਪਾਕਿਸਤਾਨ ਦਾ ਪਲੇਅਰ ਰਿਪਰੈਜ਼ੈਂਟ ਕਰਦਾ ਨਾ ਬਾਹਰੋਂ ਹੀ ਪਾਉਂਦਾ, ਸਾਡੇ ਪਾਸੇ ਅਲਹਮਦੁਲਿਲਾ ਬਹੁਤ ਉਹਨੂੰ ਪਿੰਡ ਵਾਲੇ ਸ਼ਹਿਰ ਵਾਲੇ ਬਹੁਤ ਜ਼ਿਆਦਾ ਪਿਆਰ ਦਿੰਦੇ ਆ। ਇੱਦਾਂ ਹੀ ਸਾਨੂੰ ਮਾਸ਼ਾਅੱਲਾ ਸਮੁੰਦਰੀ 'ਚ ਇੰਨਾ ਕੁ ਪਿਆਰ ਮਿਲਿਆ ਕਿ ਯਕੀਨ ਮੰਨੋ, ਮਾਸ਼ਾਅੱਲਾ ਖੁਆਇਸ਼ ਵੀ ਕੀ ਬੰਦਾ ਕੁਛ ਇੰਨੀ ਕਰਦਾ ਹੀ ਨਹੀਂ ਕਿ ਯਾਰ ਇੰਨਾ ਮਿਲਣਾ, ਮੈਨੂੰ ਇੰਨਾ ਪਿਆਰ ਮਿਲ ਗਿਆ। ਤੁਹਾਡਾ ਹੁਣ ਨੈਕਸਟ ਮਾਸ਼ਾਅੱਲਾ ਕਿਸੇ ਕੰਟਰੀ ਦਾ ਪਲਾਨ, ਕਿਹੜੀ ਕੰਟਰੀ ਦਾ? ਭਾਜੀ ਇਨਸ਼ਾਅੱਲਾ ਹਫ਼ਤੇ 10 ਦਿਨ ਤੱਕ ਮੈਂ ਕੈਨੇਡਾ ਜਾਣਾ ਖੇਡਣ, ਉਸ ਤੋਂ ਬਾਅਦ ਅਮਰੀਕਾ ਸੀਜ਼ਨ, ਉਸ ਤੋਂ ਬਾਅਦ ਫਿਰ ਨਿਊਜ਼ੀਲੈਂਡ ਇਨਸ਼ਾਅੱਲਾ। ਤੁਹਾਡੇ ਕੋਲ ਥੋੜਾ ਜਿਹਾ ਪੁੱਛਣਾ ਚਾਹਾਂਗੇ, ਅਸੀਂ ਮਾਸ਼ਾਅੱਲਾ ਕਬੱਡੀ ਦੇ ਪਲੇਅਰ ਇਹ ਸੁਣਿਆ ਕਿ ਬੜੀ ਖੁਰਾਕ ਹੁੰਦੀ ਆ ਮਾਸ਼ਾਅੱਲਾ, ਵੀ ਕੋਈ ਮਿਹਨਤ ਬਹੁਤ ਜ਼ਿਆਦਾ ਜੀ, ਥੋੜਾ ਜਿਹਾ ਸਾਨੂੰ ਇਸ ਬਾਰੇ ਵੀ ਦੱਸੋ ਕਿ ਕਿੰਨੀ ਕੁ ਖੁਰਾਕ ਇਸਤੇਮਾਲ ਕਰਨੀ ਪੈਂਦੀ? ਖੁਰਾਕ ਮਕਦਾਰ 'ਚ ਜ਼ਿਆਦਾ ਨਹੀਂ ਹੋਣਾ ਚਾਹੀਦਾ, ਕਿ ਪਹਿਲੇ ਹੁੰਦੇ ਭਲਵਾਨ ਰੋਟੀ ਬਹੁਤ ਖਾਂਦੇ, ਚਾਰ ਰੋਟੀਆਂ ਖਾ ਜਾਂਦੇ, ਲੇਕਿਨ ਉੱਦਾਂ ਦੀ ਖੁਰਾਕ ਨਹੀਂ ਹੈ ਸਾਡੀ ਕਿਸੇ ਦੀ ਵੀ। ਇਹ ਹੈ ਕਿ ਡਾਈਟ ਪਲਾਨ ਹੋਣਾ ਚਾਹੀਦਾ ਨਾ, ਕਿ ਪਲੇਅਰ ਆ, ਗਰਮੀ ਹੈ, ਉਹਨੇ ਗਰਮੀ 'ਚ ਕਿਹੜੀ ਚੀਜ਼ ਯੂਜ਼ ਕਰਨੀ ਹੈ, ਟ੍ਰੇਨਰ ਤੋਂ ਕਿੰਨੀ ਦੇਰ ਪਹਿਲੇ, ਯਾਨੀ ਕਿ ਟ੍ਰੇਨ ਤੋਂ ਘੰਟਾ ਡੇਢ ਤੋਂ ਪਹਿਲੇ ਕੋਈ ਚੀਜ਼ ਨਹੀਂ ਖਾਣੀ, ਸਿਰਫ ਪਾਣੀ ਪੀਣਾ, ਯਾਨੀ ਕਿ ਜਿੰਨੀ ਭੁੱਖ ਹੋਏਗੀ ਉਨੀ ਮਿਹਨਤ ਜ਼ਿਆਦਾ ਹੋਊਗੀ। ਤੇ ਇਸ ਤਰ੍ਹਾਂ ਹੀ ਸੁਬਾਹ ਉੱਠ ਕੇ ਕੀ ਖਾਣਾ ਪੀਣਾ, ਰਾਤ ਨੂੰ ਸੌਣ ਲੱਗਿਆ ਕੀ ਪੀਣਾ, ਦੁਪਹਿਰ ਟਾਈਮ ਕਿਹੜੀ ਚੀਜ਼ ਯੂਜ਼ ਕਰਨੀ, ਯਾਨੀ ਕਿ ਇਹ ਇੱਕ ਡਾਈਟ ਪਲਾਨ ਹੁੰਦਾ ਹਰ ਸਪੋਰਟਸਮੈਨ ਦਾ। ਇੱਦਾਂ ਹੀ ਸਾਡਾ ਕਬੱਡੀ ਵਾਲਿਆਂ ਦਾ, ਯਾਨੀ ਕਿ ਅਸੀਂ ਥੋੜ੍ਹੀ ਦੇਸੀ ਡਾਈਟ ਯੂਜ਼ ਕਰਦੇ ਹਾਂ, ਜਿਵੇਂ ਦੁੱਧ ਹੈ, ਮੀਟ ਵਗੈਰਾ, ਦਹੀਂ ਹੈ,
ਜਿੱਦਾਂ ਹੁਣ ਗਰਮੀਆਂ ਸਰਦਾਈ ਯੂਜ਼ ਕਰੀਦੀ ਹੈ, ਪਰ ਇਹ ਚੀਜ਼ਾਂ ਜ਼ਿਆਦਾ ਯਾਰ ਕਿ ਇਸਤੇਮਾਲ ਕਰਦੇ ਹਾਂ। ਅੱਛਾ ਐਂਡ ਤੇ ਹੁਣ ਇਹ ਪੁੱਛਣਾ ਚਾਹਾਂਗੇ ਕਿ ਜਿਹੜੀ ਹੁਣ ਸਾਡੀ ਪਾਕਿਸਤਾਨ ਦੀ ਯੰਗ ਜਨਰੇਸ਼ਨ ਹੈ, ਜਿਹੜੇ ਯੰਗ ਪਲੇਅਰ ਨੇ ਸਾਡੇ ਕਬੱਡੀ ਦੇ, ਉਹਨਾਂ ਵਾਸਤੇ ਤੁਹਾਡਾ ਕੀ ਪੈਗਾਮ ਆ? ਸਭ ਤੋਂ ਪਹਿਲਾਂ ਭਾਈ ਇਹ ਹੈ ਕਿ ਮਿਹਨਤ ਹੈ, ਉਹਦਾ ਕੋਈ ਨਿਬਲ ਬਦਲ ਨਹੀਂ ਹੈ। ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਸਿਲਾ ਮਿਲਦਾ ਅੱਜ ਨਹੀਂ ਕੱਲ੍ਹ 10 ਦਿਨ ਲੇਟ ਮਿਲੂਗਾ, ਲੇਕਿਨ ਉਹਦੀ ਮਿਹਨਤ ਦਾ ਸਿਲਾ ਰੱਬ ਦਿੰਦਾ। ਹਰ ਇੱਕ ਨੂੰ ਵਾਅਦਾ ਕੀਤਾ ਅੱਲਾਹ ਪਾਕ ਨੇ। ਸਭ ਤੋਂ ਪਹਿਲੇ ਮਿਹਨਤ ਹੋਏ, ਨੰਬਰ 'ਤੇ ਸੀਨੀਅਰ ਦੀ ਆਪਣੇ ਉਸਤਾਦ ਦੀ ਰਿਸਪੈਕਟ ਪਹਿਲੇ ਨੰਬਰ 'ਤੇ ਉਹ ਵੀ ਕਰਨ, ਆਪਣੇ ਮਾਂ ਬਾਪ ਦੀ ਖਿਦਮਤ ਕਰਨ, ਅੱਲਾਹ ਤੋਬਾ ਕਰਨ, ਆਪਣੇ ਆਪ ਨੂੰ ਬੁਰਾਈਆਂ ਤੋਂ ਬਚਾ ਕੇ ਰੱਖਣ। ਬਾਕੀ ਜਿਹੜੀ ਰਹੀ ਖੁਰਾਕ ਦੀ ਗੱਲ ਭਾਈ, ਬੰਦਾ ਸੁੱਕੀ ਰੋਟੀ ਨਾਲ ਵੀ ਕਬੱਡੀ ਖੇਡ ਲੈਂਦਾ। ਕਈ ਪਲੇਅਰ ਐਸੇ ਤੁਸੀਂ ਦੇਖੇ ਹੋਣੇ ਪਾਕਿਸਤਾਨ, ਅਸੀਂ ਵੀ ਵਿੱਚ ਹੀ ਹੈ ਪਾਕਿਸਤਾਨ ਦੀ ਸ਼ੌਕ ਹੈ ਮੁੰਡਾ ਸੱਪਾਂ ਵਾਲਾ, ਕੋਈ ਕਿ ਡਾਈਟ ਨਹੀਂ ਖਾਧੀ ਉਹਨਾਂ ਨੇ, ਲੇਕਿਨ ਅੱਲਾਹ ਪਾਕ ਨੇ ਸਿਰਫ ਕੋਈ ਖਸੂਸੀਅਤ ਅੱਛਾਈਆਂ ਦੀ ਵਜ੍ਹਾ ਅੱਲਾਹ ਪਾਕ ਇੱਜ਼ਤ ਦਿੰਦਾ, ਮਿਹਨਤ ਦਾ ਸਿਲਾ ਨਹੀਂ ਅੱਲਾਹ ਰੱਖਦਾ। ਇਹੀ ਚੀਜ਼ ਹੈ ਸਭ ਤੋਂ ਪਹਿਲੇ ਮਿਹਨਤ ਤੇ ਸੀਨੀਅਰ ਤੇ ਆਪਣੇ ਉਸਤਾਦ ਦੀ ਇੱਜ਼ਤ ਕਰਨੀ। ਇੱਕ ਇਹ ਵੀ ਚੀਜ਼ ਆ ਕਿ ਅੱਜ ਕੱਲ੍ਹ ਦੇ ਜਿਹੜੇ ਪਲੇਅਰ ਹਨ ਫੀਸ ਭਾਜੀ, ਇਹ ਕਿ ਬਸ 6 ਮਹੀਨੇ ਕਬੱਡੀ ਖੇਡਦੇ ਆ ਜੀ, ਨਹੀਂ ਵਾਇਰਲ ਹੁੰਦਾ ਬੰਦਾ ਤੇ ਬਸ ਉਹ ਕਹਿੰਦੇ ਅਸੀਂ ਛੱਡ ਦੇ ਕਬੱਡੀ, ਉਹ ਪਿੱਛੇ ਹੋ ਜਾਂਦੇ ਆ। ਤੁਸੀਂ ਵੀ ਥੋੜਾ ਆਪਣੇ ਬਾਰੇ ਦੱਸੋ, ਕਿੰਨਾ ਕੁ ਤੁਸੀਂ ਇੰਤਜ਼ਾਰ ਕੀਤਾ, ਕਿੰਨੀ ਕੁ ਤੁਸੀਂ ਮਿਹਨਤ ਕੀਤੀ ਲਾਉਣ ਦਾ, ਤੇ ਥੋੜਾ ਬੰਦੇ ਨੂੰ ਆਪਣੀ ਕਾਮਯਾਬੀ ਵਾਸਤੇ ਇੰਤਜ਼ਾਰ ਕਰਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ। ਭਾਜੀ ਲੈਣ 'ਚ ਸਿਆਣੇ ਕਹਿੰਦੇ ਲੱਗਣਾ ਬੜਾ ਵਾਰੀ ਆ ਜਾਂਦੀ ਹੈ। ਹਾਂਜੀ। ਇਸੇ ਤਰ੍ਹਾਂ ਅਸੀਂ 12 ਦੇ ਵਿੱਚ ਸ਼ੁਰੂ ਕੀਤੀ ਹੈ, ਤੇ ਕਿੱਥੇ ਆ ਕੇ ਅਸੀਂ ਮੈਂ 18 ਦੇ ਵਿੱਚ ਪਹਿਲੀ ਦਫਾ ਬਾਹਰ ਗਿਆ ਨਹੀਂ। ਲੇਕਿਨ ਇਹਦੀ ਕਬੱਡੀ ਜਾਂ ਕੋਈ ਵੀ ਗੇਮ ਹੈ, ਇਹਦੀ ਸਟਰਗਲ ਹੈ ਭਾਈ। ਬੰਦੇ ਨੇ ਮਿਹਨਤ ਕਰਨੀ ਹੈ ਤੇ ਤੁਹਾਡੀ ਬਾਂਹ ਅੱਲਾਹ ਪਾਕ ਨੇ ਫੜਨੀ। ਅੱਜ ਫੜ ਲਵੇ ਇੱਕ ਦਿਨ ਲੇਟ ਹੈ, ਲੇਕਿਨ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਉਹ ਸ਼ਾਰਟਕਟ ਲੱਭਦੇ ਆ। ਉਹ ਕਹਿੰਦੇ ਕਿ ਸਾਲ ਹੋਵੇ ਬੰਦਾ ਪਲੇਅਰ ਹੋਵੇ, ਉਹ ਫਿਰ ਗਲਤ ਚੀਜ਼ਾਂ ਯੂਜ਼ ਕਰਦੇ, ਕਬੱਡੀ 'ਚ ਲਿਆਉਂਦੇ ਆ, ਸਟੀਰੋਇਡ ਦਾ ਇਸਤੇਮਾਲ ਕਰਦੇ ਆ। ਉਹਦੇ ਨਾਲ ਉਹਨਾਂ ਦੀ ਗੇਮ ਦਾ ਨਾ ਵਧੇਗੀ, ਲੇਕਿਨ ਉਹਦੀ ਲਾਈਫ ਨੂੰ ਖਤਰਾ, ਹਾਰਟ ਅਟੈਕ, ਗੁਰਦੇ, ਲਿਵਰ, ਤੁਹਾਡਾ ਕਿਸੇ ਟਾਈਮ ਵੀ ਨੁਕਸਾਨ ਤੁਹਾਨੂੰ ਬੋਡੀ ਨੂੰ ਦਿੰਦਾ ਨਾ। ਇਸ ਕਰਕੇ ਸ਼ਾਰਟਕਟ ਨਾ ਲੱਭਣ, ਆਪਣੀ ਮਿਹਨਤ ਜ਼ਿਆਦਾ ਕਰਨ, ਖੁਰਾਕ ਤਗੜੀ ਕਰਨ। ਮਿਹਨਤ ਇੰਨੀ ਤਗੜੀ ਕਰਦਾ ਇੱਕ ਬੰਦੇ ਦਾ ਮਤਲਬ ਕਿੱਦਾਂ ਅੱਲਾਹ ਪਾਕ ਮਿਹਨਤ ਦਾ ਸਿਲਾ ਦੇਗਾ। ਮੈਂ 100 ਰਨ ਮਾਰਦਾ, ਤੁਸੀਂ 10,000 ਮਾਰਦੇ, ਤੁਹਾਡਾ ਕਿਹੜਾ ਫਰਕ ਹੈ ਜ਼ਮੀਨ ਅਸਮਾਨ ਦਾ? ਤੁਹਾਨੂੰ ਤੁਸੀਂ ਸੁੱਕੀ ਰੋਟੀ ਖਾਓ। ਇਸ ਕਰਕੇ ਆਪਣੀ ਵਾਰੀ ਦਾ ਇੰਤਜ਼ਾਰ ਕਰੋ, ਮਿਹਨਤ ਕਰੋ। ਜਿਹੜੀ ਸਾਡੀ ਯੰਗ ਜਨਰੇਸ਼ਨ ਹੈ, ਇਹਨਾਂ ਨੂੰ ਜਿਹੜੇ 2 ਨੰਬਰ ਕੋਚ ਹੈ ਜਿਹਨਾਂ ਨੇ ਖੇਡੀ ਨਹੀਂ ਹੈ ਕਬੱਡੀ, ਉਹ ਗਲਤ ਗਾਈਡ ਕਰਦੇ। ਉਹ ਵੀ ਲਿਆ ਕੇ ਦਿੰਦੇ ਨੇ ਟੀਕੇ ਗੋਲੀਆਂ, ਆਹ ਮੇਰੇ ਕੋਲ ਇਹਦਾ ਡੱਬਾ ਲੈਣਾ। ਉਹ ਜਿੰਨਾ ਵੀ 10,000 ਦਾ ਡੱਬਾ ਲੈਂਦੇ ਆ, ਉਹ 10,000 ਦੀ ਖੁਰਾਕ ਅੰਦਰ ਖਾਓ, ਕੋਈ ਨੁਕਸਾਨ ਵੀ ਨਹੀਂ ਹੋਊਗਾ, ਤੁਹਾਡਾ ਫਾਇਦਾ ਹੈ। ਲੇਕਿਨ ਸਾਡੇ ਗਾਈਡ ਕਰਨ ਵਾਲੇ ਬੰਦੇ ਗਲਤ ਗਾਈਡ ਕਰਦੇ, ਜਿੰਮਾਂ ਦੇ ਵਿੱਚ ਜਾਂਦੇ ਆ, ਉਹ ਜਾ ਕੇ ਕਹਿੰਦੇ ਡੱਬੇ ਇਸਤੇਮਾਲ ਕਰੋ। ਯਾਨੀ ਕਿ ਬਹੁਤ ਧੱਕਾ ਹੋ ਰਿਹਾ ਨਾ ਕਬੱਡੀ ਦਾ।